ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਕੁਝ ਅਖਬਾਰਾਂ ਦੀਆਂ ਸੁਰਖੀਆਂ, ਖਬਰਾਂ ਤੇ ਝਾਤ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ, ਹਰ ਇੱਕ ਤਰ੍ਹਾਂ ਦੇ ਇੰਸ਼ੋਰੈਂਸ ਕਰਦੇ ਨੇ। 4082722500 408 272 5200 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ, ਕਲੋਵਰ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਕਰਦਰ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਤਲਵਨ, ਮਨਦੀਪ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਾਹਾ ਸਿੰਘ ਜੜੀਆ ਪ੍ਰਜਨੋ, ਮਨਦੀਪ ਸਿੰਘ ਸਾਨੋਜੇ, ਜਸਵਿੰਦਰ ਸਿੰਘ ਬਿਰਡ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹਿਲ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਹਾਲ ਟੈਲਕ। ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜਸਥਾਨ ਦੀ, ਜਿਹੜੀ ਉਹ ਸਥਾਨਕ ਸਰਕਾਰ ਆ, ਕਾਂਗਰਸ ਦੀ ਸਰਕਾਰ ਆ, ਉਸ ਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ, ਉਸ ਦਾ ਅੱਜ ਫੈਸਲਾ ਹੋਊਗਾ। ਬਿਲਕੁਲ ਜੀ, ਐਕਚੁਅਲੀ ਇਹ ਸੀਗਾ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਰਾਜਸਥਾਨ ਦੇ ਮੁੱਖ ਮੰਤਰੀ ਨੇ, ਉਹਨਾਂ ਦਾ ਕਾਲਾਪਨ ਜਾਂ ਸਬਕ ਸਿਖਾਉਣ ਵਾਲਾ ਜਿਹੜਾ ਜੀ ਮਾਮਲਾ, ਜਾਂ ਇਹਨੂੰ ਇੱਕ ਦੂਸਰੇ ਐਂਗਲ ਤੋਂ ਦੇਖਿਆ ਜਾਵੇ ਤਾਂ ਜਦੋਂ ਮਹਾਮਾਰੀ ਫੈਲੀ ਹੋਈ ਆ ਤੇ ਇਹਨਾਂ ਲੋਕਾਂ ਨੂੰ, ਸਿਆਸਤਦਾਨਾਂ ਨੂੰ ਆਪਣੀ ਜਿਹੜੀ ਜੀ ਉਹ ਲੱਗੀ ਹੋਈ ਆ, ਜੇ ਕੇਂਦਰ ਦੀ ਸਰਕਾਰ ਜਿਹੜੀ ਉਹ ਇਹ ਸਰਕਾਰਾਂ ਸੁੱਟਣ ਦੇ ਵਿੱਚ ਜਿਹੜੀ ਜੀ ਉਹ ਲੱਗੀ ਹੋਈ ਆ, ਤੇ ਕਾਂਗਰਸ ਜਿਹੜੀ ਜੀ ਉਹ ਆਪਸ ਦੇ ਵਿੱਚ ਕਾਟੋ ਕਲੇਸ਼ ਪਾ ਕੇ ਬੈਠੀ ਆ, ਇਸ ਗੱਲ ਨੂੰ ਭੁੱਲ ਕੇ ਕਿ ਮੁਲਕ ਦੇ ਵਿੱਚ ਕੇਸਾਂ ਦੀ ਗਿਣਤੀ ਜਿਹੜੀ ਆ ਜੀ ਉਹ ਲਗਾਤਾਰ ਜਿਹੜੀ ਉਹ ਵੱਧ ਰਹੀ ਆ, ਤੇ ਰਾਜਸਥਾਨ ਵੀ ਬਿਨਾਂ ਕਿਸੇ ਸ਼ੱਕ ਦੇ ਵੱਡੇ ਰਾਜਾਂ ਦੇ ਵਿੱਚ ਸ਼ਾਮਲ ਹੈ, ਜਿੱਥੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ, ਡੈਥ ਹੋਈਆਂ ਨੇ, ਅੱਜ ਵੀ ਕੇਸ ਜਿਹੜਾ ਜੀ ਉਹ ਸਾਹਮਣੇ ਆ ਰਹੇ ਆ। ਪਰ ਇਹ ਰਾਜਨੀਤਿਕ ਲੋਕ ਨੇ, ਜਿਹੜੀ ਸ਼ਰਮ ਹਯਾ ਹੈ ਨਾ ਜੀ, ਤੁਸੀਂ ਕਹਿ ਲਓ ਕਿ ਛਿੱਕੇ ਟੰਗੀ ਹੋਈ ਆ, ਅਸਲ ਦੇ ਵਿੱਚ ਇਹ ਆਪਣੀ ਸਿਆਸਤ ਤਰੀਕੇ ਨਾਲ ਕਰ ਰਹੇ ਆ। ਜੇ ਉੱਥੇ ਬਗਾਵਤ ਹੋਈ ਸੀ, ਉਹਨੂੰ ਠੱਲਣ ਲਈ ਤੁਸੀਂ ਕੱਢ ਦਿੱਤਾ ਸਾਰਿਆਂ ਨੂੰ, ਠੀਕ ਹੈ, ਉਹ ਤੁਹਾਡੇ ਕੋਲੇ ਹੱਕ ਹੈ। ਹਾਈ ਕੋਰਟ 'ਚ ਮਾਮਲਾ ਚਲੇ ਗਿਆ ਤੇ ਹਾਈ ਕੋਰਟ ਵਾਲਾ ਫੈਸਲਾ ਸੁਣ ਲਓ, ਚੁੱਕ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਤੋਰ ਦਿੱਤਾ ਸੁਪਰੀਮ ਕੋਰਟ ਦੇ ਵਿੱਚ, ਜਿਹੜਾ ਜੀ ਵੀ ਜਿਵੇਂ ਅਦਾਲਤਾਂ ਦੇ ਕੋਲੇ ਇਹਨਾਂ ਦੇ ਹੀ ਜਿਹੜੇ ਜੀ ਉਹ ਕੇਸ ਸੁਣਨ ਨੂੰ ਰਹਿ ਗਏ ਹੋਣ। ਸੁਪਰੀਮ ਕੋਰਟ ਨੇ ਕਿਸਮ ਦੇ ਨਾਲ ਝਾੜ ਪਾਈ ਤੇ ਇਹ ਕਿਹਾ ਕਿ ਹਾਈ ਕੋਰਟ ਦਾ ਪਹਿਲਾਂ ਫੈਸਲਾ ਤਾਂ ਸੁਣ ਲਓ, ਤੁਸੀਂ ਤੇਜ਼ੀ ਦੇ ਨਾਲ ਸੁਪਰੀਮ ਕੋਰਟ ਵੱਲ ਨੂੰ ਜਿਹੜਾ ਜੀ ਉਹ ਭੱਜ ਗਏ। 27 ਤਰੀਕ ਹੁਣ ਸੁਪਰੀਮ ਕੋਰਟ ਨੇ ਮਿੱਥੀ, 27 ਤਰੀਕ ਇਸ ਕਰਕੇ ਮਿੱਥੀ ਹੈ ਕਿ ਅੱਜ ਜਿਹੜਾ ਜੀ ਉਹ ਹਾਈ ਕੋਰਟ ਦਾ ਫੈਸਲਾ ਜਿਹੜਾ ਆ ਸਕਦਾ ਇਸ ਮਾਮਲੇ ਦੇ ਵਿੱਚ। ਅੱਜ ਦੀ ਉਹਨਾਂ ਨੇ ਤਰੀਕ ਜਿਹੜੀ ਹੈ ਜੀ ਉਹ ਦਿੱਤੀ ਹੋਈ ਹੈ। ਸੁਪਰੀਮ ਕੋਰਟ ਨੇ ਕੁਝ ਅਹਿਮ ਟਿੱਪਣੀਆਂ ਜਿਹੜੀਆਂ ਜੀ ਇਹਦੇ ਉੱਤੇ ਕੀਤੀਆਂ। ਇੱਕ ਤਾਂ ਇਹ ਗੱਲ ਕਹੀ ਕਿ ਜਮਹੂਰੀਅਤ ਦੇ ਵਿੱਚ ਵਿਰੋਧ ਦੀ ਸੁਰ ਨੂੰ ਦਬਾਇਆ ਨਹੀਂ ਜਾ ਸਕਦਾ, ਔਰ ਇਹ ਵੀ ਕਿਹਾ ਕਿ ਇਹ ਕੋਈ ਸਧਾਰਨ ਮੁੱਦਾ ਨਹੀਂ ਹੈ, ਇਹ ਵਿਧਾਇਕ ਚੁਣੇ ਹੋਏ ਨੁਮਾਇੰਦੇ ਨੇ, ਅਸੀਂ ਇਹ ਪਤਾ ਲਾਉਣ ਦੇ ਯਤਨ ਕਰ ਰਹੇ ਹਾਂ ਕਿ ਅਯੋਗਤਾ ਦਾ ਅਮਲ ਜਿਹੜਾ ਜੀ ਉਹ ਮੁਨਾਸਿਬ ਹੈ ਜਾਂ ਜਿਹੜਾ ਜੀ ਉਹ ਨਹੀਂ। ਅੱਜ ਜਿਹੜਾ ਜੀ ਉੱਥੇ ਹਾਈ ਕੋਰਟ ਦੇ ਵਿੱਚੋਂ ਕੀ ਫੈਸਲਾ ਆਉਂਦਾ, ਇਹਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰੂਗੀ ਜਿਹੜੀ ਰਾਜਸਥਾਨ ਦੀ ਸਿਆਸਤ। ਔਰ ਅੱਗੋਂ ਜਿਹੜਾ ਜੀ ਇਹ ਵੀ ਹੈ ਕਿ ਸਚਿਨ ਪਾਇਲਟ ਜਿਹਨੇ ਬਗਾਵਤ ਕਰ ਦਿੱਤੀ ਸੀਗੀ, ਉਹਦਾ ਭਵਿੱਖ ਵੀ ਇੱਕ ਕਿਸਮ ਦੇ ਨਾਲ ਅੱਜ ਦੇ ਫੈਸਲੇ ਦੇ ਉੱਤੇ ਤੈਅ ਹੋਊਗਾ। ਜੇ ਹਾਈ ਕੋਰਟ ਜਿਹੜੀ ਆ ਰਾਜਸਥਾਨ ਦੇ ਸਪੀਕਰ ਜਿਹੜਾ ਵਿਧਾਨ ਸਭਾ ਦਾ, ਉਹਦੇ ਹੱਕ ਦੇ ਵਿੱਚ ਫੈਸਲਾ ਦਿੰਦੀ ਕਿ ਉਹ ਉਹਨਾਂ ਨੂੰ ਅਯੋਗ ਠਹਿਰਾ ਸਕਦਾ, ਤੇ ਫਿਰ ਜਿਹੜਾ ਜੀ ਉਹਨੂੰ ਹੋਰ ਰਾਹ ਕੋਈ ਚੁਣਨਾ ਪਊਗਾ। ਜੇ ਉਹ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਾ, ਜਿਹੜੇ 18-19 ਨੇ, ਫਿਰ ਇਹਨਾਂ ਦੇ ਵਿੱਚ ਜਿਹੜੀ ਸੰਨ ਲਾਉਣ ਦੀ ਦਿੱਤੀ ਜਾ ਰਹੀ ਆ, ਉਹ ਸੰਨ ਲਾਉਣ ਤੋਂ ਜਿਹੜਾ ਜੀ ਉਹ ਬਚ ਜੂਗੀ, ਤੇ ਇੱਕ ਵੱਖਰਾ ਧੜਾ ਜਿਹੜਾ ਜੀ ਉਹ ਕਾਇਮ ਹੋ ਜਾਊਗਾ ਰਾਜਸਥਾਨ ਦੇ ਵਿੱਚ। ਕੁਝ ਵੀ ਹੋਵੇ, ਪਰ ਇਹ ਸਾਰੀਆਂ ਗੱਲਾਂ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਕਿ ਇਸ ਵੇਲੇ ਮਹਾਮਾਰੀ ਜਿਹੜੀ ਹੈ ਜੀ ਉਹਨੂੰ ਛੱਡ ਕੇ ਇਹ ਲੋਕ ਆਪਣੀ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਰੰਗੇ ਹੋਏ, ਵੀ ਲੋਕ ਜਿਹੜੇ ਆ ਜੀ ਉਹ ਖਾਣ ਖਸਮਾਂ। ਬਿਲਕੁਲ ਜੀ, ਲੋਕਾਂ ਦਾ ਤਾਂ ਬਹੁਤਾ ਨਹੀਂ ਖਿਆਲ ਕੀਤਾ ਜਾਂਦਾ। ਤੇ ਅੱਗੇ ਕਿਸਾਨਾਂ ਦੀ ਗੱਲ ਕਰ ਰਹੇ ਆ, ਉਹ ਥਾਂ ਥਾਂ ਦੇ ਵਿਚਾਰੇ ਭਟਕ ਰਹੇ ਆ, ਕੁੱਟ ਵੀ ਖਾ ਰਹੇ ਆ, ਤੇ ਉਹਨਾਂ ਦਾ ਸੰਘਰਸ਼ ਹੁਣ ਪਿੰਡਾਂ ਤੱਕ ਪਹੁੰਚ। ਬਿਲਕੁਲ ਜੀ, 13 ਜ਼ਿਲ੍ਹਿਆਂ ਦੇ 152 ਪਿੰਡਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜ਼ਾਹਰੇ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਜਿਹੜੀਆਂ ਇਹ ਕਿਸਾਨ ਯੂਨੀਅਨਾਂ ਨੇ, ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੇਤੀ ਖੇਤਰ ਸਣੇ ਸਨਅਤਾਂ, ਸਿਹਤ, ਵਿੱਦਿਆ, ਬਿਜਲੀ, ਆਵਾਜਾਈ, ਇਹਦੇ ਵਿੱਚ ਦੇਸ਼ੀ ਵਿਦੇਸ਼ੀ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਨੂੰ ਧੱਕੇ ਨਾਲ ਜਿਹੜਾ ਜੀ ਉਹ
ਵਾੜਨ ਔਰ ਹੁਣ ਇਹ ਕਹਿਣ ਕਿ ਇਹ ਵਧੀਆ ਮੌਕਾ ਹੈ ਕਿ ਇਸ ਮਾਮਲੇ ਦੇ ਵਿੱਚ ਵਿਦੇਸ਼ਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਆ ਜਾਣ। ਉਹਦਾ ਪ੍ਰਧਾਨ ਮੰਤਰੀ ਹੋਰਾਂ ਦਾ ਜਿਹੜਾ ਬਿਆਨ ਹੈ ਜੀ, ਉਹ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰ ਰਿਹਾ। ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਇਹ ਕਹਿੰਦੇ ਆ ਕਿ ਪੂਰਾ ਦੇਸ਼ ਕਰੋਨਾ ਵਾਇਰਸ ਦੀ ਸੰਕਟ ਦੇ ਹੇਠ ਤੜਪ ਰਿਹਾ, ਜਿਹਦੇ ਪ੍ਰਬੰਧਾਂ ਤੋਂ ਸਰਕਾਰ ਪੱਲਾ ਝਾੜੀ ਬੈਠੀ ਹੈ। ਔਰ ਪਹਿਲਾਂ ਜਿਹੜੇ ਕਾਰਪੋਰੇਟ ਨੇ ਇਨਵੈਸਟਮੈਂਟ ਕੀਤੀ ਆ, ਉਹਨਾਂ ਨੇ ਅੰਤਾਂ ਦੀ ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖਮਰੀ ਵਰਗੇ ਹਾਲਾਤ ਜਿਹੜਾ ਜੀ ਉਹ ਪੈਦਾ ਕਰ ਦਿੱਤੇ ਹੋਏ ਆ। ਇਹਦੇ ਨਾਲ ਜਿਹੜਾ ਜੀ ਤਿੰਨੋਂ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ, ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਪਰ ਇਹਦੇ ਵਿੱਚ ਇਦੋਂ ਵੀ ਜਿਹੜੀ ਕੇਂਦਰ ਸਰਕਾਰ, ਸਭ ਨੂੰ ਪਤਾ ਜੀ ਕਿ ਜਿਹੜੀ ਦਿੱਲੀ ਆ ਸਿੰਬੋਲਿਕ ਰੂਪ ਦੇ ਵਿੱਚ ਉਹ ਪੰਜਾਬ ਵਰਗੇ ਸੂਬਿਆਂ ਦੀ ਮਿੱਤਰ ਕਦੇ ਨਹੀਂ ਰਹੀ। ਉਹ ਤਾਂ ਆਪਣੀ ਜਗ੍ਹਾ ਦੇ ਉੱਤੇ ਆ। ਪਰ ਇੱਕ ਪਾਸੇ ਜਿਹੜਾ ਜੀ ਇਹ ਬਿਆਨ ਦੇਈ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ, ਜਿਹੜੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ, ਕਿ ਕਿਸਾਨਾਂ ਦੀ ਮਾਂ ਪਾਰਟੀ ਆ ਅਕਾਲੀ ਦਲ। ਉਹਨਾਂ ਦਾ ਉਹ ਬਿਆਨ ਵੀ ਵਾਹਵਾ ਚਰਚਿਤ ਹੈ। ਇਸ ਵੇਲੇ ਜਦੋਂ ਸੱਤਾ ਦੇ ਵਿੱਚ ਸੀ ਤੇ ਉਦੋਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਬਾਰੇ ਪੁੱਛਿਆ ਗਿਆ ਸੀ, ਕਹਿੰਦੇ ਕਿਹੜੀਆਂ ਕਿਸਾਨ ਜਥੇਬੰਦੀਆਂ, ਇਹ ਤਾਂ ਸਾਰੇ ਨਕਸਲਾਈਟ ਇਕੱਠੇ ਹੋਏ ਨੇ। ਇਹ ਬਿਆਨ ਵੀ ਉਹਨਾਂ ਦਾ ਅੱਜ ਜਿਹੜਾ ਜੀ ਉਹ ਚਰਚਿਤ ਹੈ ਜਾਂ ਵਾਇਰਲ ਹੋਇਆ। ਇੱਕ ਵਾਰੀ ਫਿਰ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸੂਈ ਜਿਵੇਂ ਉਹ ਪੁਰਾਣੇ ਰਿਕਾਰਡ ਦੇ ਵਿੱਚ ਝਰੀ ਪੈ ਜਾਂਦੀ ਸੀ, ਉਹਦੇ ਉੱਤੇ ਉਹੀ ਰਿਪੀਟ ਹੋਈ ਜਾਂਦਾ ਸੀ, ਉੱਦਾਂ ਉਹ ਰਿਪੀਟ ਹੋਈ ਜਾਂਦਾ। ਔਰ ਇਸ ਰਿਪੀਟ ਦੇ ਵਿੱਚ ਜਿਹੜੀ ਬਾਰ-ਬਾਰ ਗੱਲ ਇੱਕੋ ਹੀ ਬੋਲੀ ਜਾ ਰਹੇ ਨੇ, MSP ਨਹੀਂ ਹੋਣ ਦਿੰਦੇ, MSP ਨਹੀਂ ਹੋਣ ਦਿੰਦੇ। ਬਸ ਆਹੀ ਗੱਲ ਜਿਹੜੀ ਹੈ ਜੀ ਉਹ ਕਹੀ ਜਾ ਰਹੇ ਨੇ। ਔਰ ਕੱਲ ਵੀ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਜਿਹੜਾ ਅਕਾਲੀ ਦਲ ਜਿਹੜਾ ਜੀ ਉਹ ਕਣਕ ਤੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ MSP ਜਿਹੜੀ ਆ ਉਹਦੇ ਨਾਲ ਕੋਈ ਛੇੜਛਾੜ ਹੋਣ ਨਹੀਂ ਜਿਹੜਾ ਜੀ ਉਹ ਦੇਊਗਾ। ਇਹ ਕਹੀ ਗਏ ਕਿ ਕਾਂਗਰਸ ਪਾਰਟੀ ਦੇ ਵੱਲੋਂ ਮੱਕੀ ਕਾਸ਼ਤਕਾਰ ਜਿਹੜੇ ਨੇ ਜੀ ਉਹਨਾਂ ਦੀ ਜਿਣਸ ਖਰੀਦਣ ਦੇ ਵਿੱਚ ਫੇਲ ਹੋਣ ਦੇ ਉੱਤੇ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਸਰਕਾਰ ਫੇਲ ਹੋਈ ਹੈ। ਸਰਕਾਰ ਫੇਲ ਹੋਈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਜਿਹੜੀ ਜੀ ਉਹ ਗੱਲ ਨਹੀਂ ਗੀ। ਪਰ ਸਵਾਲ ਇਹ ਆ ਕਿ ਜਿਨ੍ਹਾਂ ਕਿਸਾਨਾਂ ਦੇ ਸਿਰ ਦੇ ਉੱਤੇ 5 ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਬਣ ਗਏ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਪੂਰੇ ਮੁਲਕ ਦੇ ਵਿੱਚ 3 ਕਿਸਾਨਾਂ ਦੇ ਮਸੀਹੇ ਸੀ। ਇੱਕ ਜਿਹੜੇ ਜੀ ਇਹਨਾਂ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਸੀ। ਕਿਸਾਨਾਂ ਦੇ ਮਸੀਹੇ, ਕਿਸਾਨਾਂ ਦੀ ਮਾਂ ਪਾਰਟੀ ਅਕਾਲੀ ਦਲ ਇਸ ਵੇਲੇ ਬਾਦਲ ਜਿਹੜਾ ਉਹ ਸਭ ਤੋਂ ਵਿਰੋਧ ਦੇ ਵਿੱਚ ਕਿਸਾਨਾਂ ਦੇ ਵਾਸਤੇ ਜਿਹੜਾ ਜੀ ਉਹ ਖੜਾ, ਉਹ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਖੜਾ ਜੀ। ਕਿਉਂਕਿ ਇੱਕੋ ਹੀ ਉਹਨਾਂ ਦਾ ਮਕਸਦ ਆ ਕਿ ਜਿਹੜੀ ਕੁਰਸੀ ਇੱਕ ਮਿਲੀ ਹੋਈ ਆ ਉਹ ਮਿਨਿਸਟਰੀ ਨਾ ਕਿਤੇ ਜਿਹੜੀ ਜੀ ਉਹ ਚਲੀ ਜਾਵੇ ਤੇ ਭਾਜਪਾ ਦੇ ਨਾਲ ਸਾਡਾ ਗੱਠਜੋੜ ਜਿਹੜਾ ਜੀ ਉਹ ਨਾ ਕਿਤੇ ਟੁੱਟ ਜਾਵੇ। ਜੋ ਹਾਲਾਤ ਬਣੇ ਹੋਏ ਨੇ ਗੱਠਜੋੜ ਵੀ ਇਹ ਨਹੀਂ ਰਹਿਣਾ। ਪਰ ਜਿਹੜਾ ਪੰਥਕ ਵੋਟ ਬੈਂਕ ਸੀਗਾ ਜੀ ਉਹ ਲਗਾਤਾਰ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਚਰਚਾ ਹੋਣ ਕਰਕੇ ਖੁੱਸ ਗਿਆ। ਅੱਜ ਕਿਸਾਨੀ ਵੋਟ ਬੈਂਕ ਜਿਹੜਾ ਜੀ ਉਹ ਖੁੱਸਣ ਕੰਢੇ ਖੜਾ। ਇਹ ਹੁਣ ਕਿਸਾਨਾਂ ਦੇ ਉੱਤੇ ਵੀ ਨਿਰਭਰ ਕਰਦਾ ਜੀ, ਇਹ ਝੰਡੇ ਚੁੱਕ ਕੇ ਇਹਨਾਂ ਦੇ ਜਿਹੜੇ ਆਗੂ ਨੇ ਉਹ ਨਾ ਹੋਵੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਲਾਨ ਕਰ ਦੇਣ ਦੀ ਅਸੀਂ ਜਿਹੜੀ ਇਸ ਪਾਰਟੀ ਨੂੰ ਆਪਣਾ ਸਮਰਥਨ ਜਿਹੜਾ ਜੀ ਉਹ ਦੇ ਰਹੇ ਆ। ਕਿਉਂਕਿ ਜਿਹੜਾ ਕਿਸਾਨ ਵੋਟ ਬੈਂਕ ਆ ਬਹੁਤ ਵੱਡਾ ਵੋਟ ਬੈਂਕ ਹੈ। ਅੱਜ ਉਹਨੂੰ ਠਿੱਠ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਲਗਾਤਾਰ ਜਿਹੜੀ ਇੱਕ ਗੱਲ ਕਹਿ ਕੇ MSP ਬਸ। ਔਰ ਇਹ ਵੀ ਕਹਿੰਦੇ ਆ ਕਿ ਜੇ ਕੋਈ ਵੀ ਛੋਟੀ ਵੱਡੀ ਕੁਰਬਾਨੀ ਜਿਹੜੀ ਦੇਣੀ ਪਈ ਤਾਂ ਮੈਂ ਦਊਂਗਾ। ਹੁਣ ਇਹ ਵੀ ਪਹਿਲੀ ਵਾਰੀ ਲਫ਼ਜ਼ ਸੁਣਿਆ ਕਿ ਕੁਰਬਾਨੀ ਛੋਟੀ ਜਾਂ ਵੱਡੀ ਵੀ ਹੋ ਸਕਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕਰੋਨਾ ਵਾਇਰਸ ਨੂੰ ਲੈ ਕੇ, ਉਹਦੇ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਮਾਸਕ ਨਾ ਪਾਉਣ ਕਰਕੇ ਜੁਰਮਾਨੇ ਬੜੇ ਲਾਏ ਜਾ ਰਹੇ। ਬਿਲਕੁਲ ਜੀ। ਇਸ ਵੇਲੇ ਜਿਹੜੇ ਕੇਸ ਨੇ ਫਿਰ ਰਿਕਾਰਡ, ਡੇਲੀ ਰਿਕਾਰਡ ਨਵਾਂ ਸਥਾਪਿਤ ਜਿਹੜਾ ਜੀ ਉਹ ਹੋ ਰਿਹਾ। 48,446 ਕੇਸ ਇੱਕ ਦਿਨ ਦੇ ਵਿੱਚ ਆਏ ਆ ਜੀ। 12,88,130 ਮਾਮਲੇ ਹੋ ਗਏ ਆ। ਮਹਾਰਾਸ਼ਟਰ ਦੇ ਵਿੱਚ ਜਿਹੜੇ ਕੇਸ ਆ ਜੀ ਲਗਭਗ 10,000 ਦੇ ਨੇੜੇ ਤੇੜੇ ਜਿਹੜਾ ਜੀ ਉਹ ਆਏ। 98,195, 3,47,502 ਹੋ ਗਏ। 298 ਡੈਥ ਹੋਈਆਂ। 12,854 ਜਿਹੜਾ ਜੀ ਇੱਥੇ ਟੋਟਲ ਡੈਥ ਹੋ ਚੁੱਕੀਆਂ ਹੋਈਆਂ ਨੇ। ਤਾਮਿਲਨਾਡੂ ਦੂਜੇ ਨੰਬਰ ਦੇ ਉੱਤੇ 1,92,964 ਕੇਸਾਂ ਦੇ ਨਾਲ। ਥੋੜੀ ਰਾਹਤ ਵਾਲੀ ਗੱਲ ਜਿਹੜੀ ਦਿੱਲੀ ਤੋਂ ਦੇਖਣ ਨੂੰ ਮਿਲ ਰਹੀ ਹੈ। 1,041 ਕੇਸ ਉੱਥੇ ਆਏ ਆ ਜਿਹੜੇ 24-2500 ਤੋਂ ਮੁੜੇ ਆ ਤੇ ਡੈਥ ਰੇਸ਼ੋ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਘਟੀ ਆ। 26 ਡੈਥ 24 ਘੰਟਿਆਂ ਦੇ ਵਿੱਚ ਹੋਈਆਂ ਨੇ। 3545 ਜਿਹੜੀਆਂ ਜੀ ਉਹ ਹੋ ਗਈਆਂ। ਕਾਫੀ ਹੱਦ ਤੱਕ ਜਿਵੇਂ
ਉੱਥੇ ਕੰਮ ਜਿਹੜਾ ਜੀ ਉਹ ਕੀਤਾ ਜਾ ਰਿਹਾ ਦਿੱਲੀ ਦੀ ਸਰਕਾਰ ਦੇ ਵੱਲੋਂ ਬਿਨਾਂ ਕਿਸੇ ਸ਼ੱਕ ਦੇ ਉੱਥੇ ਉਹ ਕੰਮ ਹੋ ਰਿਹਾ ਉੱਥੇ, ਔਰ ਬੜੇ ਜਿਹੜਾ ਜੀ ਚੰਗੇ ਤਰੀਕੇ ਦੇ ਨਾਲ ਹੋ ਰਿਹਾ। ਟਾਈਮ ਲੱਗ ਗਿਆ ਪਰ ਕੁਛ ਕੰਟਰੋਲ ਹੈ। ਜੇ ਇਹਦੇ ਵਿੱਚ ਢਿੱਲ ਨਾ ਦਿੱਤੀ ਗਈ ਇਸ ਕੰਮ ਦੇ ਵਿੱਚ ਉਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਦਿੱਲੀ ਦੇ ਵਿੱਚ ਇਹ ਕੰਟਰੋਲ ਵਾਲੀ ਸਥਿਤੀ ਉਹ ਬਣ ਸਕਦੀ ਹੈ। ਬਣ ਜਵੇ ਇਹ ਵਿਸ਼ਵ ਦੇ ਵਿੱਚ ਜਿਹੜਾ ਜੀ ਇਸ ਤਰ੍ਹਾਂ ਦੀ ਬਣ ਜਵੇ ਕੰਟਰੋਲ ਵਾਲੀ ਸਥਿਤੀ। ਜਿਹੜਾ ਹਰਿਆਣਾ ਜੀ ਉੱਥੇ ਵੀ ਕੇਸਾਂ ਦੀ ਨਿਰੰਤਰ ਗਿਣਤੀ ਵਧਣੀ ਜਾ ਰਹੀ ਆ। 799 ਕੇਸ 24 ਘੰਟਿਆਂ ਚ ਆਏ ਤੇ 6 ਡੈਥ ਹੋਏ, 378 ਡੈਥ ਹੋ ਗਏ। ਪੰਜਾਬ ਦੇ ਆਪਾਂ ਆਈਏ ਤੇ ਪੰਜਾਬ ਦੇ ਵਿੱਚ 438 ਕੇਸ ਜਿਹੜੇ 24 ਘੰਟਿਆਂ ਦੇ ਵਿੱਚ ਆਏ, ਡੈਥ 8 ਹੋ ਗਈ ਪਿਛਲੇ 24 ਘੰਟੇ, 277 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਹੁਣ ਜਿਹੜਾ ਜੀ ਮਿਸ਼ਨ ਫਤਿਹ ਦੇ ਚੱਲਦੇ ਆ COVID-19 ਸੰਬੰਧੀ ਜਿਹੜਾ ਸੁਰੱਖਿਆ ਨਿਯਮ ਨੇ ਉਹਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਜਿਹੜਾ ਉਹ ਕੀਤੇ ਜਾਣਗੇ। ਮੁੱਖ ਮੰਤਰੀ ਹੋਰਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤੀ ਵਰਤਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਗਏ ਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 240 ਕੋਵਿਡ ਦਸਤੇ ਬਣਾਉਂਦਿਆਂ ਗੈਰ ਜ਼ਰੂਰੀ ਥਾਵਾਂ ਤੋਂ 63 ਤੋਂ 55 ਪੁਲਿਸ ਮੁਲਾਜ਼ਮ ਵਾਪਸ ਜਿਹੜੇ ਆ ਜੀ ਉਹ ਬੁਲਾ ਲਏ ਆ। ਔਰ ਰਾਜ ਦੇ ਵਿੱਚ ਜਿਹੜੇ ਕੁਆਰੰਟਾਈਨ ਕੀਤੇ ਗਏ ਲੋਕ ਨੇ ਉਹਨਾਂ ਨੂੰ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਊਗਾ ਜੇ ਉਹ ਆਪਣਾ ਕੁਆਰੰਟਾਈਨ ਜਿਹੜਾ ਜੀ ਉਹ ਸਕਿਪ ਕਰਦੇ ਆ ਜਾਂ ਉਹਦੇ ਵਿੱਚ ਕੋਈ ਉਲੰਘਣਾ ਕਰਦੇ ਆ। ਇਸ ਵੇਲੇ 951 ਮਰੀਜ਼ ਜਿਹੜੇ ਨੇ ਜੀ ਉਹ ਘਰਾਂ ਦੇ ਵਿੱਚ ਕੁਆਰੰਟਾਈਨ ਕੀਤੇ ਹੋਏ ਆ। ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਜੇ ਸੋਸ਼ਲ ਡਿਸਟੈਂਸ ਜਿਹੜੀ ਆ ਉਹਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਵੀ 5000 ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਵੀ ਕਿਹਾ ਕਿ ਇਕੱਠਾਂ ਦੇ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਤੇ ਜਿਹੜੀ ਗਿਣਤੀ ਆ ਉਹਦੇ ਤੇ ਵੱਧ ਘੱਟ ਕਰਨ ਵਾਲਿਆਂ ਨੂੰ 10,000 ਰੁਪਏ ਜੁਰਮਾਨਾ ਕੀਤਾ ਜਿਹੜਾ ਜੀ ਉਹ ਜਾਊਗਾ। ਇਹ ਪਹਿਲਾਂ ਐਲਾਨੇ ਗਏ ਜੁਰਮਾਨਿਆਂ ਤੋਂ ਵੱਖਰੇ ਹੋਣਗੇ। ਮੌਜੂਦਾ ਜਿਹੜੇ ਹੈਗੇ ਨੇ ਦਿਸ਼ਾ ਨਿਰਦੇਸ਼ ਉਹਦੇ ਮੁਤਾਬਕ ਦੁਕਾਨਾਂ ਜਾਂ ਵਪਾਰਕ ਥਾਵਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਦੇ ਉੱਤੇ 2000 ਰੁਪਏ ਜੁਰਮਾਨਾ ਭਰਨਾ ਪਊਗਾ, ਜਦੋਂ ਕਿ ਬੱਸਾਂ ਤੇ ਕਾਰਾਂ ਦੇ ਵਿੱਚ ਅਜਿਹੀ ਉਲੰਘਣਾ ਕਰਨ ਦੇ ਉੱਤੇ 3000 ਤੋਂ ਲੈ ਕੇ 2000 ਰੁਪਏ, ਆਟੋ ਰਿਕਸ਼ਾ ਤੇ ਜਿਹੜੇ 2 ਵੀਲਰ ਨੇ ਉਹਨਾਂ ਦੇ ਉੱਤੇ 500 ਰੁਪਏ ਜੁਰਮਾਨਾ ਜਿਹੜਾ ਜੀ ਉਹ ਦੇਣਾ ਪਊਗਾ। ਮੁੱਖ ਮੰਤਰੀ ਫੇਰ ਅਪੀਲ ਕਰ ਰਹੇ ਆ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਅੰਦੋਲਨ ਮੁਲਤਵੀ ਜਿਹੜਾ ਜੀ ਉਹ ਕਰ ਦੇਣ ਤਾਂ ਕਿ ਮੁੱਖ ਮੰਤਰੀ ਕੁਝ ਕਰਨ ਨਾ, ਕਿਸਾਨਾਂ ਦੇ ਅੰਦੋਲਨ ਜਿਹੜੇ ਉਹ ਮੁਲਤਵੀ ਹੋ ਜਾਣ ਤੇ ਆਣ ਕੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਗਏ ਨੇ ਉਹ ਉਹਨਾਂ ਦੇ ਉੱਤੇ ਸ਼ਾਇਦ ਜਿਹੜਾ ਜੀ ਉਹ ਲਾਗੂ ਜੀ। ਬਿਲਕੁਲ ਕੀਤਾ ਗਿਆ ਪਰ ਗਲਤ ਹੈਗੀ ਲੋਕਾਂ ਦੀ ਹੈ ਨਾ, ਸੋਚਦੇ ਨਹੀਂ ਕੁਝ ਵੀ। ਅੱਗੇ ਗੱਲ ਕਰਦੇ ਹਾਂ ਢੀਂਡਸਾ ਤੇ ਤਲਵੰਡੀ ਦੀ ਹੈ ਤੇ ਇਹ ਬਾਦਲਾਂ ਦੇ ਨਾਲ ਭਾਈ ਆ ਪਰ ਇਹਨਾਂ ਨੇ ਹੁਣ ਬਾਦਲਾਂ ਨੂੰ ਘੇਰਿਆ। ਬਿਲਕੁਲ ਜੀ, ਹੁਣੇ ਉਲੰਘਣਾ ਦੀ ਗੱਲ ਕੀਤੀ ਆ। ਕੱਲ ਜਿਹੜਾ ਇਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਮੋਹਾਲੀ, ਉੱਥੇ ਜਿਹੜਾ ਕੀਤਾ ਗਿਆ ਇਕੱਠ ਸੀਗਾ ਉਹਦੇ ਵਿੱਚ ਤੁਸੀਂ ਇਹ ਕਹਿ ਲਓ ਕਿਸੇ ਬੰਦੇ ਨੇ ਮਾਸਕ ਨਹੀਂ ਸੀ ਪਾਇਆ। ਜਿਹੜੇ ਖੜੇ ਨੇ ਇੱਕ ਸਿਰਫ ਮਿਸਟਰ ਸੇਖਵਾਂ ਸੀ ਜਿਨ੍ਹਾਂ ਨੇ ਮਾਸਕ ਪਾਇਆ ਹੋਇਆ ਸੀਗਾ, ਕਿਉਂਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਆਲੇ ਦੁਆਲੇ ਖੜੇ ਕੋਈ ਇਕੱਠ ਹੋਊਗਾ ਜੀ 25 ਤੋਂ 30 ਬੰਦਿਆਂ ਦਾ, ਜਿਹੜਾ ਆਲੇ ਦੁਆਲੇ ਉਹਨਾਂ ਦੇ ਖੜੇ ਉੱਦਾਂ ਬਹੁਤ ਸਾਰੇ ਸੀਗੇ, ਉਹ ਬਿਲਕੁਲ ਨਾਲ ਜੁੜ ਕੇ ਖੜੇ, ਕੋਈ ਜਿਹੜੀ ਸੋਸ਼ਲ ਡਿਸਟੈਂਸ, ਕੋਈ ਮਾਸਕ ਨਹੀਂ। ਮਾਸਕ ਤਾਂ ਲਾਏ ਵੀ ਮੀਡੀਆ ਨੇ ਫੋਟੋਆਂ ਖਿੱਚਣੀਆਂ ਸੀ। ਅਗਲੇ ਕਹਿੰਦੇ ਮਾਸਕ ਪਾ ਲਿਆ, ਕੱਲ ਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਹਦੀ ਫੋਟੋ ਅਖਬਾਰ 'ਚ ਆਈ ਹੈ। ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਗਾ ਜੀ। ਅਕਾਲੀ ਦਲ ਬਾਦਲ ਜਿਹੜਾ ਸੀਗਾ ਜੀ ਉਹ ਪ੍ਰੈਸ ਕਾਨਫਰੰਸ ਆਪਣੀਆਂ ਕਰਦਾ ਫਿਰਦਾ, ਉਹਨਾਂ ਦੇ 1-2 ਜਿਹੜੇ ਵੀ ਪੋਜ਼ਿਟਿਵ ਆ ਗਏ, ਹੁਣ ਭੱਜੇ ਫਿਰਦੇ ਆ। ਸੋ ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਪਹਿਲੀ ਤੇ ਗੱਲ ਉਹਦੇ ਵਿੱਚ ਸ਼ਰੇਆਮ ਉਲੰਘਣਾ ਜਿਹੜੀ ਜੀ ਉਹ ਕੀਤੀ ਗਈ ਨਿਯਮਾਂ ਦੀ। ਇਹਦੇ ਵਿੱਚ ਜਿਹੜਾ ਸੀਗਾ ਜਗਦੇਵ ਸਿੰਘ ਤਲਵੰਡੀ ਹੋਰਾਂ ਦਾ ਜਿਹੜਾ ਜੀ ਬੇਟਾ ਰਣਜੀਤ ਤਲਵੰਡੀ ਉਹ ਸ਼ਾਮਲ ਹੋਇਆ ਢੀਂਡਸਾ ਹੋਰਾਂ ਦੇ ਨਾਲ। ਵੈਸੇ ਜਗਦੇਵ ਸਿੰਘ ਤਲਵੰਡੀ ਹੋਰਾਂ ਦੀ ਜਿਹੜੀ ਬੇਟੀ ਆ ਉਹ ਪਹਿਲਾਂ ਹੀ ਉਹਨਾਂ ਦੇ ਨਾਲ ਸੀ। ਰਣਜੀਤ ਸਿੰਘ ਤਲਵੰਡੀ ਨੂੰ ਲਗਾਤਾਰ ਇਗਨੋਰ ਜਿਹੜਾ ਜੀ ਉਹ ਕੀਤਾ ਗਿਆ ਇਸ ਖੰਨੇ ਦੇ ਏਰੀਏ ਦੇ ਵਿੱਚ ਜਾਣਬੁੱਝ ਕੇ, ਔਰ ਇਹ ਪਤਾ ਸੀਗਾ ਕਿ ਕਿਸੇ ਨਾ ਕਿਸੇ ਟਾਈਮ ਰਣਜੀਤ ਸਿੰਘ ਤਲਵੰਡੀ ਹੋਰਾਂ ਨੇ ਜਿਹੜਾ ਜੀ ਉਹ ਬਾਹਰ ਆਉਣਾ ਹੀ ਆ। ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਜਿਹੜਾ ਜੀ ਉਹ ਤੁਰੇ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕੱਲ ਜਿਹੜੀ ਦੀ ਇਹ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਦੇ ਵਿੱਚ ਜਾਂਚ ਹੁਣ ਤੱਕ ਕਿਸੇ ਸਿਰੇ ਨਾ ਲੱਗਣੀ, ਜ਼ਿੰਮੇਵਾਰ ਲੋਕਾਂ ਨੂੰ ਢੁਕਵੀਆਂ ਜਿਹੜੀਆਂ ਸਜ਼ਾਵਾਂ ਨੇ ਉਹ ਨਾ ਮਿਲਣੀਆਂ। ਇਹਦੇ ਵਾਸਤੇ ਉਹ ਕਹਿੰਦੇ ਇਹ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆਪਸ 'ਚ ਮਿਲੇ ਹੋਏ ਆ, ਔਰ ਇਹ ਕਿਹਾ ਕਿ ਇਹ ਦੋਵੇਂ ਇੱਕ ਦੂਜੇ ਦੀ ਜਿਹੜੀ ਆ ਜੀ ਉਹ ਪ੍ਰੋਟੈਕਸ਼ਨ
ਕਰ ਰਹੇ ਆ। ਜਿਹੜੇ ਰਣਜੀਤ ਸਿੰਘ ਤਲਵੰਡੀ ਸੀ ਜੀ, ਉਹਨਾਂ ਵੀ ਇਹ ਗੱਲਾਂ ਜਿਹੜੀਆਂ ਦੀ ਕਹੀਆਂ ਕਿ ਇੱਕ ਪਰਿਵਾਰ ਦਾ ਰਾਜ ਜਿਹੜਾ ਦੀ ਹੋ ਗਿਆ, ਜਿੱਥੇ ਕਿ ਕਿਸੇ ਹੋਰ ਨੂੰ ਬੋਲਣ ਨਹੀਂ ਜਿਹੜਾ ਜੀ ਉਹ ਦਿੱਤਾ ਜਾਂਦਾ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ, ਜਦੋਂ ਕਿ ਕੁਰਬਾਨੀਆਂ ਦੇਣ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਅਣਦੇਖੀ ਕੀਤੀ ਜਾ ਰਹੀ ਆ। ਉਹ ਕਹਿੰਦੇ ਕਿ ਪਿਛਲੇ 1 ਸਾਲ ਤੋਂ ਉਹ ਸਿਆਸੀ ਸਰਗਰਮੀਆਂ ਤੋਂ ਮੂੰਹ ਮੋੜ ਕੇ ਅਕਾਲੀ ਦਲ ਦੀ ਕਿਸੇ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਉਹਨਾਂ ਨੇ ਕਿਹਾ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਪਹਿਲ ਕਦਮੀ ਕੀਤੀ ਹੈ, ਜਿਹਦੇ ਕਰਕੇ ਉਹਨਾਂ ਨੇ ਉਹਨਾਂ ਦੇ ਨਾਲ ਤੁਰਨ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਔਰ ਜਿਹੜਾ ਜੀ ਜਿੰਨੇ ਬੋਲਣ ਵਾਲੇ ਸੀ ਸਾਰਿਆਂ ਦਾ ਜਿਹੜੀਆਂ ਤੋਪਾਂ ਦੇ ਮੂੰਹ ਸੀਗੇ ਜੀ, ਉਹ ਬਾਦਲ ਪਰਿਵਾਰ ਦੇ ਵੱਲ ਹੀ ਜਿਹੜਾ ਉਹ ਰਹੇ। ਸਿਆਸਤ ਜਿਹੜੀ ਹੈ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਆ, ਪਰ ਇਹ ਸਿਆਸਤਦਾਨ ਜਿਹੜੇ ਨੇ ਇਹ ਖੁਦ ਥਾਂ ਥਾਂ ਦੇ ਉੱਤੇ ਉਲੰਘਣਾ ਜਿਹੜੀਆਂ ਜੀ ਉਹ ਕਰ ਰਹੇ ਆ। ਔਰ ਗਿੱਦੜਬਾਹਾ ਜਿਹੜਾ MLA ਆ ਰਾਜਾ ਵੜਿੰਗ, ਉਹਨੂੰ ਵੀ ਜਿਹੜਾ ਪਿਛਲੇ ਦਿਨੀ ਜੁਰਮਾਨਾ ਕੀਤਾ ਗਿਆ, ਉਹਦੇ ਉੱਤੇ ਮਾਮਲਾ ਦਰਜ ਜਿਹੜਾ ਜੀ ਕੀਤਾ ਗਿਆ, ਉਹ ਆਪਣਾ ਇਕੱਠ ਰੱਖ ਕੇ ਬਿਠਾਇਆ। ਸਵਾਲ ਇਹ ਆ, ਲੋਕਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕਾਂ ਦੇ ਦੁਸ਼ਮਣ ਪਤਾ ਨਹੀਂ ਕਿਉਂ ਜਿਹੜਾ ਜੀ ਉਹ ਬਣਦੇ ਤੁਰੇ ਜਾ ਰਹੇ ਨੇ। ਜਦੋਂ ਕਿ ਆਪਾਂ ਜੁਰਮਾਨਿਆਂ ਦੀ ਗੱਲ ਕੀਤੀ ਵੀ ਕਿੰਨੇ ਕਿੰਨੇ ਜੁਰਮਾਨੇ ਵਧਾਏ ਜਿਹੜਾ ਜੀ ਉਹ ਜਾ ਰਹੇ ਨੇ, ਪਰ ਇਹਨਾਂ ਲੋਕਾਂ ਨੂੰ ਕਿਸੇ ਨੇ ਜੁਰਮਾਨੇ ਨਹੀਂ ਨਾ ਕਰਨੇ ਜੀ। ਜੁਰਮਾਨੇ ਤਾਂ ਜਿਹੜੇ ਨੇ ਉਹ ਦੂਸਰਿਆਂ ਨੂੰ ਹੋ ਜਾਣੇ। ਬਿਲਕੁਲ ਜੀ, ਸਾਰੀਆਂ ਪਾਰਟੀਆਂ ਦੇ ਵਿੱਚ ਇਹਨਾਂ ਦੇ ਵਿੱਚ ਇੱਦਾਂ ਆ, ਬਾਕੀ ਸਾਰਾ ਕੁਝ ਤੇ ਲੋਕਾਂ ਦੇ ਲਈ ਆ। ਤੇ ਅੱਗੇ 12ਵੀਂ ਦੇ ਨਤੀਜੇ ਨਿਕਲੇ ਆ, ਬੜੀਆਂ ਪਿਕਚਰਾਂ ਆਉਂਦੀਆਂ ਹੈਗੀਆਂ ਅਖਬਾਰਾਂ ਦੇ ਵਿੱਚ ਵੀ, ਸ਼ਾਇਦ ਜਿਹੜੇ ਕਈਆਂ ਨੇ ਨਹੀਂ ਵੀ ਦਿੱਤੀਆਂ ਹੋਣਗੀਆਂ, ਉਸ ਤੇ 100% ਵਾਲਿਆਂ ਤੇ ਸਵਾਲ ਉੱਠੇ। ਦੇਖੋ ਇਹਦੇ ਵਿੱਚ ਇੱਕ ਤਾਂ ਇਹ ਰੈਟ ਰੇਸ ਜਿਹੜੀ ਹੈ ਜੀ ਇਹ ਹੋਈ ਹੈ 98.5 99.5 ਈਵਨ 100% ਜਿਹੜਾ ਜੀ ਉਹ ਨਤੀਜੇ ਆਏ ਨੇ। ਪੰਜਾਬ ਦੇ 60 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਦਾ ਅਵਾਰਡ ਜਿਹੜਾ ਜੀ ਉਹ ਦਿੱਤਾ ਗਿਆ। ਹਰੇਕ ਜ਼ਿਲ੍ਹੇ ਦਾ ਇੱਕ ਮਿਡਲ, ਇੱਕ ਹਾਈ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਇਹਦੇ ਵਿੱਚ ਸ਼ਾਮਲ ਹੈ। ਇਸ ਅਵਾਰਡ ਦੇ ਵਿੱਚ ਹਰ ਮਿਡਲ ਸਕੂਲ ਨੂੰ 90,909 ਰੁਪਈਏ, ਹਾਈ ਸਕੂਲ ਨੂੰ 1,36,363 ਰੁਪਈਏ ਤੇ ਸੀਨੀਅਰ ਸੈਕੰਡਰੀ ਸਕੂਲ ਨੂੰ 2,27,272 ਰੁਪਈਏ ਜਿਹੜਾ ਜੀ ਉਹ ਗ੍ਰਾਂਟ ਦੇ ਤੌਰ ਦੇ ਉੱਤੇ ਦਿੱਤੇ ਗਏ ਆ, ਜਿਹੜੇ ਕਿ ਉਹ ਸਕੂਲ ਦੀ ਬਿਹਤਰੀ ਦੇ ਵਾਸਤੇ ਖਰਚ। ਪਲੱਸ 2 ਦੇ ਜਿਹੜੇ 12ਵੀਂ ਦੇ ਨਤੀਜੇ ਐਤਕੀ ਜਿਹੜੇ ਆਏ ਆ, ਉਹਨੇ 100% ਨਤੀਜਿਆਂ ਦੇ ਢੋਲ ਵੱਜੇ ਆ ਤੇ ਇਹਨਾਂ ਦਾ ਸੱਚ ਵੀ 100% ਜਿਹੜਾ ਜੀ ਉਹ ਬਾਹਰ ਆਉਣਾ ਸ਼ੁਰੂ ਹੋ ਗਿਆ। ਪੰਜਾਬ ਦੇ 11 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ 100 ਬੱਚੇ ਵੀ ਨਹੀਂ ਪੜ੍ਹਦੇ, ਜਿਨ੍ਹਾਂ ਦਾ ਨਤੀਜਾ ਵੀ 100% ਹੈ। ਸੈਂਕੜੇ ਪ੍ਰਾਈਵੇਟ ਸਕੂਲ ਇਹਨਾਂ ਦੇ ਇੱਕ ਜਾਂ ਦੋ ਬੱਚੇ ਨੇ ਜਿਹੜੇ ਪ੍ਰੀਖਿਆ ਦੇ ਵਿੱਚ ਬੈਠੇ, ਕਿਉਂਕਿ ਪ੍ਰਾਈਵੇਟ ਸਕੂਲਾਂ ਵਾਲੇ ਫਿਰ ਕੀ ਕਰਦੇ ਆ ਜੀ, ਜਿਹੜੀ ਇਹ ਜਿੰਨੇ 2 ਬੱਚੇ ਨੇ ਜਾਂ 4 ਬੱਚੇ ਨੇ ਉਹਨੂੰ ਜਿੱਥੇ ਸੈਂਟਰ ਉੱਥੇ ਜਿਹੜਾ ਜੀ ਉਹ ਕਰਵਾ ਦਿੰਦੇ। ਇਹਨਾਂ ਦੇ ਨਤੀਜੇ ਵੀ 100% ਆਏ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨ ਕੀਤੇ ਗਏ ਪਲੱਸ 2 ਦੇ ਨਤੀਜਿਆਂ ਦੇ ਵਿੱਚ 294 ਸਕੂਲਾਂ ਦੇ ਨਤੀਜੇ 100% ਆਏ ਆ। ਇਹਨਾਂ ਸਕੂਲਾਂ ਦੇ ਵਿੱਚ 98,256 ਬੱਚੇ ਇਹਨਾਂ ਜਿਹੜਾ ਜੀ ਪ੍ਰੀਖਿਆ 'ਚ ਬੈਠੇ। ਹਰ ਸਕੂਲ ਦੇ 46 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਦੋਂ ਇਹਨਾਂ ਸਕੂਲਾਂ ਦੀ ਜਿਹੜੀ ਜੀ ਉਹ ਅੰਦਰੂਨੀ ਘੋਖ ਕੀਤੀ ਗਈ ਤਾਂ ਕਈ ਜਿਹੜੇ ਜੀ ਉਹ ਤੱਥ ਸਾਹਮਣੇ ਆਏ। ਨਵਾਂ ਸ਼ਹਿਰ ਦਾ ਪਿੰਡ ਲਿੱਦੜ, ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਆਇਆ, ਇੱਥੇ 3 ਬੱਚਿਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ। ਤਲਵੰਡੀ ਸਾਬੋ ਦਾ ਸਰਕਾਰੀ ਸਕੂਲ ਦਾ ਨਤੀਜਾ 100%, ਜਿੱਥੇ ਬੱਚਿਆਂ ਦੀ ਗਿਣਤੀ 3 ਸੀ। ਗੁਰਦਾਸਪੁਰ ਦੇ ਪਿੰਡ ਧੰਦਿਆਲਾ ਨਜ਼ਰਾਂ 'ਚ 5 ਬੱਚੇ ਪ੍ਰੀਖਿਆ 'ਚ ਬੈਠੇ, ਇਹਨਾਂ ਦਾ ਨਤੀਜਾ ਵੀ 100%। ਅੰਮ੍ਰਿਤਸਰ ਦੇ ਪਿੰਡ ਖੱਬਾ ਰਾਜਪੂਤਾਂ ਦੇ ਵਿੱਚ 9 ਬੱਚੇ, ਬਠਿੰਡੇ ਦੇ ਗੁਮਟੀ ਕਲਾਂ ਤੇ ਫਾਜ਼ਿਲਕਾ ਦੇ ਕੋਰਿਆਂ ਵਾਲੀ 'ਚ 8 ਬੱਚੇ, ਹੁਸ਼ਿਆਰਪੁਰ ਦੇ ਨੰਗਲ ਖੁਰਦ ਦੇ ਵਿੱਚ 7 ਬੱਚੇ ਤੇ ਜਲਾਲਪੁਰ ਦੇ ਵਿੱਚ 8 ਬੱਚੇ, ਫਿਰੋਜ਼ਪੁਰ ਦੇ ਵਲੂਰ 'ਚ 10 ਤੇ ਹਜ਼ਾਰਾ ਸਿੰਘ ਵਾਲਾ ਦੇ 8 ਬੱਚੇ ਜਿਹੜੇ ਸੀਗੇ ਜੀ ਉਹ ਬੈਠੇ। ਔਰ ਇਹ ਜਿਹੜੇ ਉਹ ਨੇ ਸਕੂਲ ਜਿਨ੍ਹਾਂ ਦੇ ਸਾਰਿਆਂ ਦੇ ਨਤੀਜੇ ਜਿਹੜੇ ਜੀ ਉਹ 100% ਆਏ। ਹੁਸ਼ਿਆਰਪੁਰ ਵੀ ਇਹ 'ਚੋਂ ਬਚਿਆ ਹੋਇਆ। ਨੰਗਲ ਖੁਰਦ ਕੁੜੀਆਂ ਦੇ ਸਕੂਲ ਦੇ 7 ਬੱਚਿਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ, ਸਾਰੇ 100% ਨਤੀਜਾ ਜਿਹੜਾ ਰਿਹਾ। ਇਹ 100% ਨੰਬਰ ਨਹੀਂ ਜੀ, 100% ਨਤੀਜੇ। ਜਿਹੜਾ 98.5 ਜਾਂ 99.5 ਵਾਲਾ ਜਿਹੜਾ ਮਾਮਲਾ ਹੈ, ਉਹ ਵੀ ਸਾਰੇ ਦਾ ਸਾਰਾ ਜਿਹੜਾ ਜੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਜਿਹੜਾ ਉਹ ਆ ਰਿਹਾ। ਔਰ ਖਾਸ ਤੌਰ ਦੇ ਉੱਤੇ ਤੁਸੀਂ ਇਹ ਕਿਉਂਕਿ ਜੇ ਇਹਦੇ ਉੱਤੇ ਫੋਲੋ ਅਪ ਜਿਹੜਾ ਜੀ ਉਹ ਕੀਤਾ ਜਾਵੇ, ਇਹ ਬੱਚੇ ਜਦੋਂ ਅਗਲੀਆਂ ਕਲਾਸਾਂ ਦੇ ਵਿੱਚ ਜਾਣੇ ਆ, ਉਹਨਾਂ ਦੇ ਕਿੰਨੇ ਨੰਬਰ ਉੱਥੋਂ ਜਿਹੜਾ ਜੀ ਆਉਂਦੇ, ਉੱਥੋਂ ਸਾਰਾ ਕੁਝ ਜਿਹੜਾ ਜੀ ਇਹ ਖੁੱਲ੍ਹ ਕੇ ਸਾਹਮਣੇ ਜਿਹੜਾ ਉਹ ਆ ਜਾਣਾ ਜੀ।
ਉਹ ਇਸ ਕਰਕੇ ਖੁੱਲ ਕੇ ਜਿਹੜਾ ਜੀ ਉਹ ਸਾਹਮਣੇ ਆ ਜਾਣਾ ਕਿ ਗਾਂ ਇਹ ਚੱਲਣੇ ਨਹੀਂ। ਇਹ ਮਾਪੇ ਇੱਕ ਗੱਲ ਨਹੀਂ ਸਮਝ ਰਹੇ ਕਿ ਇਹ ਰੈਟ ਰੇਸ ਹੈ, ਚੂਹਾ ਦੌੜ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਬੱਚੇ ਜਿਹੜੇ ਜੀ ਉਹ ਪਾ ਦਿੱਤੇ ਆ। ਤੇ ਉਹਦੇ ਵਾਸਤੇ ਇਹ ਸਕੂਲਾਂ ਦੇ ਪ੍ਰਿੰਸੀਪਲ, ਇਹਨਾਂ ਦੇ ਟੀਚਰ ਤੇ ਮਾਪੇ, ਇਹ ਸਾਰੇ ਦੇ ਸਾਰੇ ਇਸ ਚੂਹਾ ਦੌੜ ਦੇ ਵਾਸਤੇ ਜਿਹੜਾ ਜੀ ਉਹ ਜ਼ਿੰਮੇਵਾਰ ਨੇ। ਬਿਨਾਂ ਕਿਸੇ ਸ਼ੱਕ ਦੇ ਇਹ ਖੂਹ ਪੱਟ ਰਹੇ ਆ ਇਹਨਾਂ ਬੱਚਿਆਂ ਦੇ ਸਾਵੇਂ, ਜਿਹੜਾ ਜੀ 99.5 99% ਜਾਂ 100% ਜਿਹੜੇ ਲੈ ਰਹੇ ਨੇ ਬੱਚੇ ਉਹਨਾਂ ਦੇ। ਬਿਲਕੁਲ ਜੀ, ਇਹ ਤਾਂ ਫਿਰ ਰੇਤ ਦੀਆਂ ਕੰਧਾਂ ਹੀ ਆ ਨਾ, ਗਾਹਾਂ ਜਾ ਕੇ ਕੀ ਪੜ੍ਹਨਾ ਹੋਣਾ ਇਹਨਾਂ ਨੂੰ। ਅੱਗੇ ਗੱਲ ਕਰਦੇ ਹਾਂ ਨਕੋਦਰ ਗੋਲੀकांड ਦੀ, ਉਹ ਮਾਮਲਾ ਵੀ ਫਿਰ ਦੁਬਾਰਾ ਉੱਠਿਆ। ਇਹ ਜਿਹੜਾ ਮਾਮਲਾ ਬੇਸ਼ੱਕ ਪੁਰਾਣਾ, ਪਰ ਇਹ ਜਿਹੜੇ ਜ਼ਖਮ ਨੇ ਉਹ ਤਾਂ ਉਹਨਾਂ ਪਰਿਵਾਰਾਂ ਦੇ ਵਾਸਤੇ ਤਾਂ ਅੱਜ ਵੀ ਇਹ ਅੱਲੇ ਨੇ। ਮਤਲਬ ਕਿ ਇਨਸਾਫ ਨਹੀਂ ਨਾ ਉਸ ਮਾਮਲੇ 'ਚ ਮਿਲਿਆ। ਔਰ 1986 ਦੇ ਵਿੱਚ ਇਹ ਵਾਪਰਿਆ ਸੀਗਾ। ਉਦੋਂ ਪੰਜਾਬ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਸਰਕਾਰ ਸੀ। ਇਹਦੇ ਉੱਤੇ ਜਸਟਿਸ ਜਿਹੜੇ ਕਿ ਜਿਹੜਾ ਵਿਧਾਨ ਦੇ ਵਿੱਚ ਇਹਨੂੰ ਦਬਾਉਣ ਦਾ ਜਿਹੜਾ ਵੀ ਉਹ ਕਾਰਨ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਵਿੱਚ। ਉਹ ਕਾਰਨ ਇਹ ਸੀਗਾ 1986 ਦੇ ਵਿੱਚ ਜਦੋਂ ਇਹ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਉਹਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਇਕੱਠੇ ਹੁੰਦੇ ਆ, ਉਹਨਾਂ ਦੇ ਉੱਤੇ ਗੋਲੀ ਚੱਲਦੀ। 4 ਨੌਜਵਾਨ ਜਿਹੜੇ ਸੀਗੇ ਜੀ ਉਸ ਵੇਲੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ। ਕਾਰਨ ਇਹ ਸੀਗਾ ਕਿ ਜਲੰਧਰ ਦੇ ਉਦੋਂ SSP ਸਾਂਝੀ ਮੁਹੰਮਦ ਇਜ਼ਹਾਰ ਆਲਮ, ਜਿਹੜੇ ਕਿ ਅਕਾਲੀ ਦਲ ਬਾਦਲ ਦੇ ਵਿੱਚ ਇਸ ਵੇਲੇ ਸੀਨੀਅਰ ਆਗੂ ਨੇ, ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਉਸ ਵੇਲੇ ਉੱਥੋਂ ਦੇ ਸੰਧੀ ਦਰਬਾਰਾ ਸਿੰਘ ਗੁਰੂ, ਜਿਹੜੇ ਕਿ ਇਸ ਵੇਲੇ ਅਕਾਲੀ ਦਲ ਬਾਦਲ ਦੇ ਵਿੱਚ ਹੀ ਜਿਹੜਾ ਜੀ ਉਹ ਸੀਨੀਅਰ ਅਕਾਲੀ ਆਗੂ ਨੇ। ਇਹ ਦੋਨੋਂ ਜਾਣੇ ਜਿਹੜੇ ਜੀ ਉਹ ਅਕਾਲੀ ਦਲ ਬਾਦਲ ਦੇ ਵਿੱਚ ਸੀਨੀਅਰ ਆਗੂ ਨੇ। ਉਦੋਂ ਤੋਂ ਮਤਲਬ ਕਿ ਇਹਨਾਂ ਦੀ ਸਾਂਝ ਹੈ ਜਿਹੜੀ ਜੀ ਅਕਾਲੀ ਦਲ ਬਾਦਲ ਦੇ ਨਾਲ। ਉਹਨਾਂ ਨੂੰ ਬਚਾਉਣ ਦੇ ਵਾਸਤੇ ਇਹ ਲਗਾਤਾਰ ਜਿਹੜੀ ਜੀ ਰਿਪੋਰਟ ਇਗਨੋਰ ਕੀਤੀ ਗਈ। ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਉਦੋਂ ਚੌਧਰੀ ਸੰਤੋਖ ਸਿੰਘ ਹੋਰਾਂ ਨੇ ਵਾਅਦਾ ਕੀਤਾ ਸੀਗਾ ਕਿ ਉਹ ਇਸ ਮਾਮਲੇ ਨੂੰ ਉਠਾਉਣਗੇ। ਹੁਣ ਚੌਧਰੀ ਸੰਤੋਖ ਸਿੰਘ ਹੋਰਾਂ ਨੇ ਬੇਸ਼ੱਕ ਸਾਲ ਤੋਂ ਉੱਪਰ ਜਿਹੜਾ ਜੀ ਉਹ ਹੋ ਗਿਆ ਚੋਣਾਂ ਨੂੰ, ਉਦੋਂ ਬਾਅਦ ਹੁਣ ਉਹਨਾਂ ਨੇ ਚਿੱਠੀ ਲਿਖੀ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ। ਇਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੜਨ ਤੇ 4 ਫਰਵਰੀ 1986 ਨੂੰ ਸ਼ਾਂਤਮਈ ਰੋਸ ਪ੍ਰਗਟਾ ਰਹੀ ਸਿੱਖ ਸੰਗਤ ਦੇ ਉੱਤੇ ਪੁਲਿਸ ਦੇ ਵੱਲੋਂ ਗੋਲੀਆਂ ਚਲਾਉਣ ਕਰਕੇ ਜਿਹੜਾ ਜੀ ਉਹ ਮਾਰੇ ਗਏ 4 ਸਿੱਖ ਨੌਜਵਾਨਾਂ ਦੇ ਮਾਪੇ 35 ਸਾਲਾਂ ਤੋਂ ਇਨਸਾਫ ਉਡੀਕ ਰਹੇ ਆ। ਉਹਨਾਂ ਨੂੰ ਇਨਸਾਫ ਜਿਹੜਾ ਜੀ ਉਹ ਦਿਵਾਉਣ ਦੇ ਵਾਸਤੇ ਮੁੱਖ ਮੰਤਰੀ ਮੂਹਰੇ ਆਉਣ। ਔਰ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਵੱਲੋਂ ਜਾਂਚ ਦਾ ਭਰੋਸਾ ਜਿਹੜਾ ਉਹ ਦਿੱਤਾ ਗਿਆ ਸੀਗਾ। ਔਰ ਉਹਨਾਂ ਨੇ ਚਿੱਠੀ ਜਿਹੜੀ ਹੈ ਜੀ ਲਿਖਿਆ ਕਿ ਇਹਨੂੰ ਦੁਬਾਰਾ ਤੋਂ ਚੁੱਕਿਆ ਜਿਹੜਾ ਜੀ ਉਹ ਜਾਵੇ। ਹੁਣ ਸਵਾਲ ਇਹਦੇ ਵਿੱਚ ਥੋੜੇ ਜਿਹੇ ਇਹ ਹੈਗੇ ਆ ਕਿ ਜਿਹੜੀ ਬੇਅਦਬੀ ਬਰਗਾੜੀ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਚੋਰੀ ਹੋਣਾ ਤੇ ਥਾਂ ਥਾਂ ਦੇ ਉੱਤੇ ਬੇਅਦਬੀ ਹੋਣੀ, ਬਰਗਾੜੀ ਗੋਲੀ ਕਾਂਡ, ਉਹ ਤਾਂ ਸੱਜਰਾ, ਉਹ ਤਾਂ 15 ਦੇ ਵਿੱਚ ਜਿਹੜਾ ਜੀ ਉਹ ਵਾਪਰਿਆ। ਇਨਸਾਫ ਤਾਂ ਅਜੇ ਤੱਕ ਇਹਦਾ ਨਹੀਂ ਜਿਹੜਾ ਜੀ ਉਹ ਮਿਲਿਆ। 1986 ਵਾਲਾ ਮਾਮਲਾ ਸਿਆਸੀ ਤੌਰ ਦੇ ਉੱਤੇ ਜ਼ਰੂਰ ਸਿਆਸੀ ਲੋਕ ਉਭਾਰ ਸਕਦੇ ਆ, ਪਰ ਇਹਨੂੰ ਇਨਸਾਫ ਵਾਲੇ ਪਾਸੇ ਲੈ ਜਾਣਗੇ ਇਹ ਜਾਂ ਕਿਸੇ ਤਣ ਪੱਤਣ ਲਾ ਦੇਣਗੇ, ਇਹਦੇ ਉੱਤੇ ਬਹੁਤ ਵੱਡੇ ਕਿੰਤੂ ਪਰੰਤੂ। ਬਿਲਕੁਲ ਜੀ, ਜਦ ਇੰਨੀ ਦੇਰ ਦਾ ਉਹ ਲਟਕੀ ਰਿਹਾ ਆ। ਤੇ ਅੱਗੇ ਗੱਲ ਕਰਦੇ ਹਾਂ ਲਦਾਖ ਦੇ ਵਿੱਚ ਅਜੇ ਵੀ ਜਿਹੜੇ ਚਾਈਨੀਜ਼ ਫੌਜੀ ਆ ਉਹ ਉੱਥੇ ਹੀ ਆ, ਬਾਹਰ ਨਹੀਂ ਨਿਕਲੇ। ਦੇਖੋ ਜਿਹੜਾ ਕਿਹਾ ਤਾਂ ਜਿਹੜਾ ਉਹ ਕੁਛ ਜਾ ਰਿਹਾ। ਔਰ ਭਾਰਤ ਤੇ ਚੀਨ ਦੇ ਵਿਚਾਲੇ ਸਹਿਮਤੀ ਦੀ ਗੱਲ ਇੱਥੇ ਕੀਤੀ ਗਈ ਆ ਕਿ ਦੋਨਾਂ ਪਾਸੇ ਹੋ ਗਈ ਸਹਿਮਤੀ। ਇਹਦੇ ਬਾਵਜੂਦ ਚਾਈਨੀਜ਼ ਫੌਜਾਂ ਦੇ ਵੱਲੋਂ ਜਿਹੜੀ LAC ਹੈ ਅਸਲ ਕੰਟਰੋਲ ਰੇਖਾ, ਉਹਦੇ ਤੋਂ ਸਟੈਪ ਪਿੱਛੇ ਨਹੀਂ ਪੁੱਟੇ ਜਾ ਰਹੇ, ਜਿਹਦੇ ਕਰਕੇ ਪੂਰਬੀ ਲਦਾਖ ਤੇ ਭਾਰਤ ਤੇ ਚੀਨ ਵਿਚਾਲੇ ਰੇੜਕਾ ਬਰਕਰਾਰ ਹੈ। ਭਾਰਤੀ ਫੌਜ ਦੇ ਵੱਲੋਂ ਇਸ ਬੇਹੱਦ ਉਚਾਈ ਵਾਲੇ ਖੇਤਰ ਦੇ ਵਿੱਚ ਲੰਮੇ ਤੇ ਭਿਆਨਕ ਸਿਆਲ ਦੇ ਨਾਲ, ਵਿੰਟਰ ਦੇ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਖੇਤਰ ਦੇ ਵਿੱਚ ਫੌਜੀਆਂ ਨੂੰ ਲੋੜੀਂਦਾ ਰਾਸ਼ਨ ਤੇ ਹੋਰ ਸਮੱਗਰੀ ਪਹੁੰਚਾਉਣ ਦੇ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਭਾਰਤ ਤੇ ਚੀਨ ਦੇ ਵਿਚਾਲੇ 14 ਜੁਲਾਈ ਨੂੰ ਫੌਜੀ ਪੱਧਰ ਦੀ ਹੋਈ ਵਾਰਤਾ ਦੇ ਦੌਰਾਨ ਬਣੀ ਜਿਹੜੀ ਸਹਿਮਤੀ ਸੀਗੀ, ਉਹਦੇ ਉੱਤੇ ਚੀਨ ਨਹੀਂ ਚੱਲ ਰਿਹਾ, ਨਾ ਹੀ ਆਪਣੀਆਂ ਫੌਜਾਂ ਜਿਹੜੀਆਂ ਪਿੱਛੇ ਹਟਾ ਰਿਹਾ। ਭਾਰਤੀ ਫੌਜ ਦੇ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਚੀਨ ਥੋੜਾ ਪਿੱਛੇ ਹਟਿਆ ਸੀ ਪਰ ਫਿਰ ਵਾਪਸ ਆ ਗਿਆ। ਇਹਦੇ ਲਈ ਪੜਤਾਲ ਕਰਨ ਦੀ ਲੋੜ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਬਣੀ ਸਹਿਮਤੀ ਤੇ ਚੀਨ ਚੱਲ ਰਿਹਾ ਹੈ ਜਾਂ ਨਹੀਂ। ਜਿਹੜੇ ਸੂਤਰ ਨੇ ਵੀ ਦੱਸਦੇ ਨੇ ਕਿ ਭਾਰਤੀ ਤੇ ਚੀਨੀ ਫੌਜਾਂ ਪੈਂਗੋਂਗ ਝੀਲ ਵਾਲੇ ਇਲਾਕੇ ਤੋਂ 2 ਕਿਲੋਮੀਟਰ ਪਿੱਛੇ ਹਟ ਗਈਆਂ ਸੀਗੀਆਂ
ਫਿੰਗਰ 4 ਖਾਲੀ ਸੀਗਾ, ਪਰ ਚਾਈਨੀਜ਼ ਫੌਜਾਂ ਨੇ ਅਜੇ ਵੀ ਰਿੱਧ ਰੇਖਾ ਨੇੜੇ ਕੈਂਪ ਲਾ ਰੱਖੇ ਆ। ਇਹਦੇ ਤੋਂ ਬੜਾ ਕਲੀਅਰ ਹੈ ਕਿ ਚਾਈਨੀਜ਼ ਫੌਜਾਂ ਅਜੇ ਵੀ ਫਿੰਗਰ 4 ਨੇੜੇ ਤਾਇਨਾਤ ਨੇ, ਜੋ ਕਿ ਭਾਰਤੀ ਕਬਜ਼ੇ ਵਾਲਾ ਇਲਾਕਾ ਜਿਹੜਾ ਜੀ ਉਹ ਹੈ। ਜਿਹੜਾ ਭਾਰਤ ਦੇ ਵੱਲੋਂ ਇਹ ਜ਼ੋਰ ਦੇ ਕੇ ਇਹ ਗੱਲ ਫੇਰ ਕਹੀ ਗਈ ਹੈ ਕੱਲ ਕਿ ਅਸਲ ਕੰਟਰੋਲ ਰੇਖਾ ਦੇ ਦੁਆਲੇ ਅਮਨ ਦੀ ਕਾਇਮੀ ਚੀਨ ਦੇ ਨਾਲ ਉਹਦੇ ਦਵੱਲੇ ਸਬੰਧਾਂ ਦਾ ਆਧਾਰ ਹੈ। ਭਾਰਤ ਨੇ ਉਮੀਦ ਜਤਾਈ ਹੈ ਕਿ ਚੀਨ ਪੂਰਬੀ ਲੱਦਾਖ ਦੇ ਵਿੱਚੋਂ ਫੌਜਾਂ ਹਟਾਉਣ ਦੇ ਵਿੱਚ ਇਮਾਨਦਾਰੀ ਜਿਹੜਾ ਜੀ ਉਹ ਵਿਖਾਊਗਾ। ਉਧਰ ਜਿਹੜੀ ਗੱਲਬਾਤ ਹੈ ਦੋਨਾਂ ਮੁਲਕਾਂ ਦੇ ਵਿਚਾਲੇ ਉਹ ਵੀ ਜਿਹੜਾ ਉਹ ਚੱਲ ਰਹੀ ਹੈ। ਦੇਖੋ, ਇਸ ਮਾਮਲੇ ਦੇ ਉੱਤੇ ਜਿਹੜਾ ਲਗਾਤਾਰ ਸਵਾਲ ਉਠਾ ਰਿਹਾ ਉਹ ਹੈ ਜੀ ਰਾਹੁਲ ਗਾਂਧੀ। ਉਹ ਇੱਕ ਗੱਲ ਬਾਰ-ਬਾਰ ਜ਼ੋਰ ਦੇ ਕੇ ਕਹਿੰਦਾ ਹੈ ਕਿ ਇੱਥੇ ਜਿਹੜਾ ਜੀ ਗੁੰਮਰਾਹ ਕੀਤਾ ਜਾ ਰਿਹਾ, ਮਤਲਬ ਕਿ ਚਾਈਨੀਜ਼ ਫੌਜ, ਉਹ ਇਹ ਕਹਿੰਦਾ ਹੈ ਕਿ ਲੋਕਾਂ ਨੂੰ ਦੱਸੋ ਚਾਈਨੀਜ਼ ਫੌਜ ਭਾਰਤ ਵਾਲੇ ਪਾਸੇ ਆਈ, ਲੋਕਾਂ ਨੂੰ ਦੱਸੋ ਚਾਈਨੀਜ਼ ਫੌਜ ਭਾਰਤ ਵਾਲੇ ਪਾਸੇ ਬੈਠੀ ਆ। ਉਹਨੂੰ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਹ ਵਿਅਕਤੀ ਜਿਹੜਾ ਜੀ ਇਹ ਭਾਰਤ ਦੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਦਖਲ ਦੇ ਰਿਹਾ, ਫੌਜ ਦਾ ਜਿਹੜਾ ਜੀ ਉਹ ਮਰਾਓ ਡਾਊਨ ਜਿਹੜਾ ਇਹ ਕਰ ਰਿਹਾ। ਪਰ ਰਿਐਲਿਟੀ ਜਿਹੜੀ ਹੈ ਜੀ ਉਹ ਦੱਸਣੀ ਚਾਹੀਦੀ ਹੈ। ਦੱਸਿਆ ਕੁਝ ਜਾ ਰਿਹਾ ਕਿ ਵਾਪਸ ਚਲੇਗੀ, ਉੱਥੋਂ ਤਾਂ ਤੰਬੂ ਪੱਟੇ ਗਏ ਜੀ, ਪਰ ਆਹ ਜਿਹੜੀਆਂ ਖਬਰਾਂ ਨੇ ਉਹ ਕੁਝ ਹੋਰ ਹੀ ਦੱਸਦੀਆਂ ਨੇ ਕਿ ਉਹ ਤਾਂ ਭੋਰਾ ਪਿੱਛੇ ਨਹੀਂ ਹਟੇ ਜੀ, ਉਹ ਤਾਂ ਉੱਥੇ ਹੀ ਜਿਹੜਾ ਜੀ ਉਹ ਡਟੇ ਹੋਏ। ਜੀ ਜੀ, ਦੱਸਦੇ ਕੁਛ ਹੈ ਤੇ ਹੈ ਕੁਛ ਹੈ। ਤੇ ਅਖੀਰ ਦੇ ਵਿੱਚ ਗੱਲ ਕਰਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਆ ਉਹ ਉਸੇ ਤਰ੍ਹਾਂ ਜਾਰੀ। ਦੇਖੋ, ਐਕਚੁਅਲੀ ਕੀ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਆਉਣੀਆਂ ਨੇ ਹੁਣ ਚੋਣਾਂ, ਤੇ ਉਹਦੇ ਕਰਕੇ ਜਿਹੜਾ ਜੀ ਇਹ ਮੇਰਾ ਖਿਆਲ ਇਦੋਂ ਵੀ ਜ਼ਿਆਦਾ ਹੋਰ ਵਧੂਗੀ ਜਿਹੜੀ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਇੱਕ ਪਾਸੇ ਜਿਹੜਾ ਹੈਗਾ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਧੜਾ, ਉਹ ਮਨਜੀਤ ਸਿੰਘ ਜੀਕੇ ਨੂੰ ਥਾਪੜਾ ਜਿਹੜਾ ਜੀ ਉਹ ਦੇ ਰਿਹਾ ਔਰ ਉਹਨੂੰ ਮੂਹਰੇ ਲਾ ਕੇ ਜਿਹੜੀਆਂ ਜੀ ਉਹ ਚੋਣਾਂ ਲੜੂਗਾ। ਕਈ ਬੰਦੇ ਸ਼ਾਮਲ ਕੀਤੇ ਕਰਵਾਏ ਜਾ ਰਹੇ ਆ। ਉਧਰ ਜਿਹੜਾ ਬਾਦਲ ਅਕਾਲੀ ਦਲ ਆ ਜੀ, ਉਹਦੀ ਦਿੱਲੀ ਇਕਾਈ ਦੇ ਪ੍ਰਧਾਨ ਜਿਹੜਾ ਜੀ ਹਰਮੀਤ ਸਿੰਘ, ਉਹਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੇ ਕਮੇਟੀ ਪ੍ਰਧਾਨ ਦੇ ਵਜੋਂ ਕਾਰਜਕਾਲ ਦੇ ਦੌਰਾਨ ਆਟਾ ਵੇਚੇ ਜਾਣ ਦੇ ਵਾਊਚਰ ਤੇ ਜਿਹੜੇ ਹੋਰ ਕਾਗਜ਼ ਪੱਤਰ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ। ਜਿਹੜਾ ਇਹ ਹਰਮੀਤ ਸਿੰਘ ਆ ਜੀ, ਉਹਨੇ ਇਹ ਗੱਲ ਕਹੀ ਹੈ ਕਿ ਜੀਕੇ ਤੇ ਸਰਨਾ ਜਿਹੜਾ ਜੀ ਉਹ ਝੂਠ ਬੋਲ ਰਿਹਾ ਹੈ ਔਰ ਇਹ ਕਿਹਾ ਕਿ ਸਰਨਾ ਦੀ ਪ੍ਰਧਾਨਗੀ ਵੇਲੇ 2009 ਤੋਂ 11 ਤੱਕ ਵੱਖ-ਵੱਖ ਫਰਮਾਂ ਨੂੰ ਆਟਾ ਵੇਚਿਆ ਗਿਆ ਸੀ। ਇਹ ਵੀ ਕਿਹਾ ਕਿ ਸਰਨਾ ਸਮੇਂ ਲਿਸਟਾਂ ਬਣਾ ਕੇ ਪਾਈਆ ਆਟਾ ਵੇਚਿਆ ਗਿਆ ਸੀ ਔਰ ਇੱਕ ਟੈਂਡਰ ਨੂੰ 26 ਟਨ, ਰਮੇਸ਼ ਜਿੰਦਲ ਦੇ ਨਾਂ ਤੇ 68 ਟਨ ਔਰ ਮਦਨ ਲਾਲ ਸੇਠੀ ਨੂੰ 10 ਟਨ, ਸੰਜੇ ਖਾਲੜਾ ਨੂੰ 8 ਟਨ ਆਟਾ ਵੇਚਿਆ ਗਿਆ ਸੀ। ਉਹਨੇ ਇਹ ਵੀ ਕਿਹਾ ਕਿ ਸਰਨਾ ਵੇਲੇ ਸਿਰਫ ਆਟਾ ਨਹੀਂ ਬਲਕਿ ਕਮੇਟੀ ਦੇ ਭਾਂਡੇ ਵੀ ਵੇਚੇ ਗਏ। ਉਹਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਮਨਜੀਤ ਸਿੰਘ ਜੀਕੇ ਦੇ ਵੇਲੇ ਵੀ ਅਮਰਜੀਤ ਸਿੰਘ ਪਿੰਕੀ ਤੇ ਭੁਪਿੰਦਰ ਸਿੰਘ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਈ ਗਈ ਜਿਹਨੇ ਆਟਾ ਵੇਚਣ ਬਾਰੇ ਫੈਸਲਾ ਕੀਤਾ ਤੇ ਇਹ ਹੁਕਮ ਆਪ ਜੀਕੇ ਨੇ ਜਾਰੀ ਕੀਤੇ। ਇਹ ਕਿਹਾ ਕਿ ਮੌਜੂਦਾ ਕਮੇਟੀ ਨੇ ਪਹਿਲਾਂ ਦੀ ਰਵਾਇਤ ਅਨੁਸਾਰ ਆਟਾ ਵੇਚਿਆ ਤੇ ਸਾਰਾ ਕੰਮ ਪੂਰਨ ਪਾਰਦਰਸ਼ਤਾ ਦੇ ਨਾਲ ਜਿਹੜਾ ਜੀ ਉਹ ਹੋਇਆ। ਉਹਨੇ ਇਹ ਵੀ ਦੋਸ਼ ਲਾਏ ਕਿ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ ਬਣਦੇ ਆ ਬਲਦੇਵ ਸਿੰਘ ਉਦੋਂ ਦੇ ਇੰਚਾਰਜ ਸਟੋਰ ਨੂੰ ਮੁਅੱਤਲ ਵੀ ਕੀਤਾ ਤੇ ਉਹਦੇ ਖਿਲਾਫ ਜਾਂਚ ਵੀ ਜਿਹੜੀ ਉਹ ਬਿਠਾਈ। ਹੁਣ ਸਵਾਲ ਇਹ ਆ ਜੀ, ਇਹ ਇੱਕ ਦੂਜੇ ਦੇ ਪੋਤੜੇ ਫਰੋਲ ਰਹੇ ਔਰ ਇੱਕ ਗੱਲ ਇਹਦੇ ਵਿੱਚ ਜਿਹੜੀ ਇਹ ਨਹੀਂ ਜਾਣਦੇ ਵੀ ਇਹ ਤਾਂ ਜਿਹੜਾ ਜੀ ਉਹ ਸਾਰੇ ਇੱਕੋ ਜਿਹੇ ਨੇ ਇਸ ਹਮਾਮ ਦੇ ਵਿੱਚ, ਤਾਂ ਇਹ ਸਾਰੇ ਨੰਗੇ ਨੇ। ਕੀ ਕਦੀ ਪਹਿਲਾਂ ਗੁਰਦੁਆਰਿਆਂ ਦੇ ਮਾਮਲੇ ਦੇ ਵਿੱਚ ਇਦਾਂ ਦੀ ਗੱਲ ਸੁਣੀ ਸੀ ਬਈ ਆਟਾ ਜਿਹੜਾ ਜੀ ਉਹ ਇੰਨੇ ਟਨ ਉੱਥੋਂ ਜਿਹੜਾ ਵੇਚਿਆ ਜਾਂਦਾ? ਔਰ ਇਹ ਗੱਲਾਂ ਜਿਹੜੀਆਂ ਜੀ ਇਸ ਵੇਲੇ ਸਾਹਮਣੇ ਜਿਹੜੀਆਂ ਆ ਰਹੀਆਂ ਨੇ, ਤੇ ਜਦੋਂ ਫਿਰ ਕੋਈ ਤ੍ਰਿਪੁਰਾ ਵਾਲਾ ਮੁੱਖ ਮੰਤਰੀ ਟਿੱਪਣੀ ਕਰ ਦਿੰਦਾ ਨਾ ਜੀ, ਫਿਰ ਉਦੋਂ ਤਾਂ ਰੌਲਾ ਜਿਹੜਾ ਉਹ ਬਹੁਤ ਪੈਂਦਾ। ਪਰ ਇਹਨੂੰ ਲੱਗ ਰਿਹਾ ਕਿ ਇਹ ਜਿਹੜਾ ਜੀ ਇਸ ਨੀਵੇਂ ਪੱਧਰ ਤੱਕ ਇਹ ਧਾਰਮਿਕ ਸਥਾਨਾਂ ਨੂੰ ਲੈ ਜੀ, ਖਾਸ ਤੌਰ ਦੇ ਉੱਤੇ ਜਦੋਂ ਤੋਂ ਇੱਕ ਪਰਿਵਾਰ ਦਾ ਇਹਨਾਂ ਦੇ ਉੱਤੇ ਕਬਜ਼ਾ ਹੋ ਗਿਆ ਵੀ ਇਹ ਸਾਡੇ ਸਮਿਆਂ ਦੇ ਵਿੱਚ ਹੀ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਅਸੀਂ ਸੁਣ ਰਹੇ ਹਾਂ ਕਿ ਸਬਜ਼ੀ ਘੁਟਾਲਾ ਹੋ ਗਿਆ, ਆਟਾ ਘੁਟਾਲਾ ਜਿਹੜਾ ਜੀ ਉਹ ਹੋ ਗਿਆ। ਅੱਛਾ, ਉਹਨੂੰ ਦੱਬਿਆ ਜਾ ਰਿਹਾ ਜੀ। ਜਿਹੜਾ ਇੱਕ ਪ੍ਰਮੁੱਖ ਕਾਰਨ ਹੈ ਮੁੜ ਕੇ ਘੁਟਾਲੇ ਦਾ, ਜਿਹੜਾ ਸਬਜ਼ੀ ਘੁਟਾਲੇ ਵਾਲੇ ਸੀਗੇ ਉਹਨਾਂ ਨੂੰ ਕੀ ਕੀਤਾ ਗਿਆ, ਉਹਨਾਂ ਦੇ ਮਹਿਜ਼ ਜਿਹੜੇ ਤਬਾਦਲੇ ਕਰਤੇ। ਜਿਹੜਾ ਇੱਥੇ ਘੁਟਾਲਾ ਹੋਇਆ ਸੀਗਾ ਮੁਕਤਸਰ ਦੇ ਵਿੱਚ ਦਰਬਾਰ ਸਾਹਿਬ ਜਿਹੜਾ, ਉੱਥੇ ਉਹਨਾਂ ਦਾ ਕੀ ਕੀਤਾ ਗਿਆ ਜੀ, ਮਹਿਜ਼ ਉਹਨਾਂ ਦੇ ਤਬਾਦਲੇ ਜਿਹੜੇ ਜੀ ਉਹ ਕਰ ਦਿੱਤੇ ਗਏ। ਜਦੋਂ ਕਿ ਜੇ ਕੇਸ ਇਹ ਪੁਲਿਸ ਨੂੰ ਦਿੱਤੇ ਜਾਣ ਤੇ ਅੱਗੋਂ ਜਿਹੜਾ ਜੀ ਇਹ ਰੋਕੇ ਜਾ ਸਕਣ, ਕਿਉਂਕਿ ਮਿਲ ਕੇ ਜਿਹੜਾ ਜੀ ਉਹ ਖਾ ਰਹੇ ਨੇ। ਹਾਂ, ਕੋਈ ਜਿਹੜਾ ਜੀ ਉਹ 1000 ਖਾਈ ਜਾਂਦਾ, ਕੋਈ 10,000, ਕੋਈ ਲੱਖ ਤੇ ਕੋਈ ਕਰੋੜ।
ਖਾ ਰਹੇ ਨੇ ਜਿਹੜਾ ਉਹ ਮਿਲ ਕੇ, ਔਰ ਇੱਕ ਦੂਜੇ ਨੂੰ ਸਾਰੇ ਜਿਹੜਾ ਜੀ ਉਹ ਚੋਰ ਕਹੀ ਜਾ ਰਹੇ। ਬਿਲਕੁਲ ਜੀ, ਉਹਨਾਂ ਨੂੰ ਪਤਾ ਚੋਰੀ ਕਿਵੇਂ ਹੁੰਦੀ ਹੈ, ਤਾਂ ਹੀ ਤਾਂ ਨਿਕਲਣੇ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਉੱਥੋਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰਮੀਜ਼ ਪੰਨੂ ਜੀ, ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।